ਇਹ ਜੀ 1947 ਤੋਂ ਪਹਿਲੇ ਦਾ ਇੱਕ ਜੰਦਰਾ ਤਾਲਾ ਜਿਹੜਾ ਕਿ ਇੱਕ ਹਿੰਦੂ ਫੈਮਿਲੀ ਦੇ ਚੁਬਾਰੇ ਨੂੰ ਲੱਗਾ ਹੋਇਆ ਏ। ਓਏ ਹੋਏ ਹੋਏ। ਇੱਕ ਹਿੰਦੂ ਖਾਤੂਨ ਨੇ ਆਖਿਆ ਕਿ ਸਾਡਾ ਪਾਕਿਸਤਾਨ ਵਿੱਚ ਬਹੁਤ ਵੱਡਾ ਘਰ ਸੀ। 1947 ਤੋਂ ਪਹਿਲੇ ਸਾਡੇ ਬਾਪੂ ਦਾ ਬਹੁਤ ਵੱਡਾ ਬਿਜ਼ਨਸ ਸੀ। ਅਸੀਂ ਆਪਣਾ ਸਾਰਾ ਸਮਾਨ ਉੱਥੇ ਹੀ ਛੱਡ ਕੇ ਬੂਹੇ ਖੁੱਲੇ ਘਰਾਂ ਦੇ ਤੇ ਇੰਡੀਆ ਆ ਗਏ ਕਿ ਅਸੀਂ ਛੇਤੀ ਵਾਪਸ ਆ ਜਾਣਾ ਹੈ। ਲੇਕਿਨ 78 ਸਾਲਾਂ ਦੇ ਵਿੱਚ ਸਾਡਾ ਕੋਈ ਵੀ ਜੀ ਪਾਕਿਸਤਾਨ ਜਾ ਕੇ ਆਪਣਾ ਘਰ ਨਹੀਂ ਵੇਖ ਸਕੇ। ਲੇਕਿਨ ਕਮ ਸੇ ਕਮ ਉਹ ਪਿੰਡ ਤੁਹਾਡਾ ਮੈਂ ਜ਼ਰੂਰ ਤੁਹਾਨੂੰ ਵਿਖਾਲਣਾ ਮਾਂ ਜੀ। ਤੇ ਵੀਡੀਓ ਸ਼ੁਰੂ ਕਰਨੇ ਆ। ਅੱਛਾ ਦੋਸਤੋ, ਇਹ ਬੂਹਾ ਵੇਖੋ ਜਿਹੜਾ ਸਾਰਾ ਹੀ ਜ਼ਮੀਨ 'ਚ ਟੁਰ ਗਿਆ। ਉਸ ਹਿੰਦੂ ਫੈਮਿਲੀ ਦਾ ਮਹੱਲ ਜਿਹੜਾ ਛੋਟੀ ਇੱਟ ਨਾਲ ਬਣਿਆ ਸੀ ਅੱਜ ਬਰਬਾਦ ਹੋ ਗਿਆ। ਤੇ ਮੈਂ ਬੂਹਾ ਵੇਖ ਕੇ ਹੈਰਾਨ ਰਹਿ ਗਿਆ ਵਾਂ। ਜਿੱਥੋਂ ਦੀ ਕਦੀ ਇਹ ਫੈਮਿਲੀ ਦੇ ਲੋਕ ਅੰਦਰ ਕਮਰੇ 'ਚ ਆਉਂਦੇ ਜਾਂਦੇ ਹੋਣਗੇ। ਇਹ ਮਹੱਲ ਇਸ ਤਰ੍ਹਾਂ ਬਰਬਾਦ ਹੋਇਆ ਹੈ ਕਿ ਇਹ ਬਿਲਕੁਲ ਇਹਦੀ ਜਿਹੜੀ ਚੁਗਾਠ ਹੈਗੀ ਹੈ ਨਾ ਉਹਦੇ ਤੱਕ ਮਿੱਟੀ ਬਰਾਬਰ ਮਲਬਾ ਆ ਗਿਆ। ਤੇ ਇਹ ਦਰਵਾਜ਼ਾ ਜਿਹੜਾ ਨਾ ਸਾਰਾ ਤੁਸੀਂ ਵੇਖ ਸਕਦੇ ਹੋ। ਆਏ ਹਾਏ ਹਾਏ ਹਾਏ। ਅੱਛਾ, ਇਹ ਆ ਗਿਆ ਜਨਾਬ 1947 ਵਾਲਾ ਅਮੀਰ ਤਰੀਨ ਹਿੰਦੂ ਮਹਾਜਨ ਤੇ ਖੱਤਰੀਆਂ ਦਾ ਮਹੱਲਾ, ਆਲੀਸ਼ਾਨ ਚੁਬਾਰੇ। ਇੱਥੇ ਅੰਦਰ ਇੱਕ ਬਹੁਤ ਆਲੀਸ਼ਾਨ ਔਰ ਵੱਡੀ ਬੈਠਕ, ਉਹਦੇ ਉੱਤੇ ਅੱਜ ਵੀ ਨਾਂ ਲਿਖਿਆ। ਤੁਸੀਂ ਨਾਂ ਪੜ੍ਹ ਕੇ ਮੈਨੂੰ ਦੱਸਣਾ ਕੀ ਲਿਖਿਆ ਹੈ। ਇਹ ਜਨਾਬ ਆ ਗਈ ਉਹੀ ਵੱਡੀ ਬਿਲਡਿੰਗ। ਕਿਆ ਬਾਤ ਹੈ। ਇਹ ਦੇਖੋ ਤੁਸੀਂ, ਇਹਨੂੰ ਕਿਹਾ ਜਾਂਦਾ ਸੀ ਸ਼ਾਹਾਂ ਦਾ ਚੁਬਾਰਾ, ਯਾਨੀ ਉਸ ਦੌਰ 'ਚ ਖੱਤਰੀਆਂ ਨੂੰ ਮਹਾਜਨ ਇਹਨਾਂ ਨੂੰ ਸ਼ਾਹ ਆਖਿਆ ਜਾਂਦਾ ਹੁੰਦਾ ਸੀ। ਤੇ ਇਹ ਉੱਤੇ ਲਿਖਿਆ ਜੀ ਓਮ ਤੇ ਪ੍ਰੇਮ ਨਿਵਾਸ। ਇਹ ਇਹਨਾਂ ਦੀ ਬੈਠਕ ਸੀ। ਤੇ ਦੂਸਰੇ ਪਾਸੇ ਜਿੱਧਰੋਂ ਅਸੀਂ ਹੋ ਕੇ ਆਏ ਹਾਂ ਉਧਰ ਇਸ ਘਰ ਦੇ ਫੈਮਿਲੀ ਦੇ ਗੁਜ਼ਰਨ ਵਾਸਤੇ ਬੂਹੇ ਸਨ। ਇਹ ਉਹ ਪਾਸਾ ਜਿਹੜਾ ਫੈਮਲੀਆਂ ਯੂਜ਼ ਕਰਦੀਆਂ ਸਨ। ਅੱਛਾ, ਇਹ ਪਿੰਡ ਦਾ ਨਾਂ ਹੈ ਬੜਾ ਪਿੰਡ ਲੋਟੀਆਂ ਜਾਂ ਫਿਰ ਬੜਾ ਪਿੰਡ ਜਰਪਾਲ। ਜਰਪਾਲ ਇਹਦੇ ਨਾਲ ਪਿੰਡ ਹੈ। ਬੇਸਿਕਲੀ ਇਹ ਬੜਾ ਪਿੰਡ ਹੈ। ਇਹ 1947 ਵੇਲੇ ਜ਼ਿਲ੍ਹਾ ਗੁਰਦਾਸਪੁਰ ਦਾ ਹਿੱਸਾ ਸੀ ਤੇ ਤਹਿਸੀਲ ਸੀ ਇਹਦੀ ਸ਼ਕਰਗੜ੍ਹ। ਫਿਰ ਜਦੋਂ ਪਾਕਿਸਤਾਨ ਬਣ ਗਿਆ ਤੇ ਇਹ ਜ਼ਿਲ੍ਹਾ ਸਿਆਲਕੋਟ ਦਾ ਹਿੱਸਾ ਬਣ ਗਿਆ। 1992 ਵਿੱਚ ਜਦੋਂ ਨਾਰੋਵਾਲ ਜ਼ਿਲ੍ਹਾ ਵੱਖਰਾ ਬਣਿਆ ਤੇ ਇਹ ਫਿਰ ਜ਼ਿਲ੍ਹਾ ਨਾਰੋਵਾਲ ਦਾ ਹਿੱਸਾ ਬਣ ਗਿਆ ਇਹ। ਤੇ ਇਸ ਵੇਲੇ ਤਹਿਸੀਲ ਜ਼ਫਰਵਾਲ ਤੇ ਜ਼ਿਲ੍ਹਾ ਇਹਦਾ ਨਾਰੋਵਾਲ ਹੈ। ਬੜਾ ਅਮੀਰ ਤਰੀਨ ਹਿੰਦੂਆਂ ਦਾ ਪਿੰਡ ਸੀ ਜਿਹੜਾ ਕਿ ਬਾਰਡਰ ਵਾਲੀ ਸਾਈਡ ਤੇ ਹੈਗਾ। ਤੇ ਅੱਜ ਤੁਹਾਨੂੰ ਇਹਦੇ ਮੁਕੰਮਲ ਦਰਸ਼ਨ ਕਰਵਾਉਣਾ ਵਾ, ਤੁਹਾਨੂੰ ਵਿਜ਼ਿਟ ਕਰਵਾਉਣਾ ਵਾ। ਤੇ ਤੁਸੀਂ ਵੇਖਿਓ ਕਿ ਮਾਈਆਂ ਬਾਬਿਆਂ ਦੇ ਜਿਹੜੇ ਘਰ ਸਨ ਅੱਜ ਕਿਸ ਹਾਲ 'ਚ ਵੱਜ ਗਏ ਜੰਦਰਿਆ। ਤੁਸੀਂ ਦੇਖੋ ਤੇ ਛੱਤਾਂ ਡਿੱਗ ਪਈਆਂ। ਕਿੱਥੇ ਗਏ ਲੋਕ ਦੋਸਤੋ। ਹਾਂਜੀ, ਇਹ ਜੇ ਪਿਆ ਸਾਰਾ ਕੁਛ। ਆਂਦੇ ਸਨ ਕਿ ਅਸੀਂ ਆਵਾਂਗੇ ਵਾਪਸ। ਬਾਬਿਆਂ ਮਾਈਆਂ ਨੂੰ ਪਤਾ ਸੀ ਕਿ ਆਹ ਰੌਲੇ ਰੱਪੇ ਮੁੱਕ ਜਾਣੇ ਨੇ ਤੇ ਅਸੀਂ ਵਾਪਸ ਆ ਜਾਣਾ। ਨਾ ਕੋਈ ਮੁਸਲਮਾਨ ਫਿਰ ਇੰਡੀਆ ਜਾ ਸਕਿਆ ਤੇ ਨਾ ਹਿੰਦੂ ਆ ਸਕਿਆ ਜਾਂ ਸਿੱਖ ਆ ਸਕਿਆ। ਦੋਸਤੋ, ਮੈਂ ਅਜੀਬ ਜੀ ਫੀਲਿੰਗਸ ਇਸ ਵੇਲੇ ਮੇਰੀਆਂ ਨੇ ਇਹ ਵੇਖ ਕੇ ਸਾਰਾ ਕੁਝ ਕਿ ਜਿਹੜਾ ਏਡੇ ਵੱਡੇ ਮਹੱਲ ਬਣਾਏ ਸਨ 1947 ਤੋਂ ਬਾਅਦ ਜਾੜੇ ਪੈ ਗਏ। ਤੇ ਇਹ ਤੁਸੀਂ ਦੇਖ ਸਕਦੇ ਹੋ ਉਸ ਮਹੱਲ ਦੇ ਅੰਦਰ ਜਿਸ ਤਰ੍ਹਾਂ ਸ਼ਾਹੀ ਕਿਲੇ ਦੀਆਂ ਡਾਟਾਂ ਵਾਲੀਆਂ ਚੀਜ਼ਾਂ ਨਹੀਂ ਬਣੀਆਂ ਸਾਰੀਆਂ ਦਾ ਮੈਂ ਉਹ ਬਹਾ ਰਿਹਾ। ਬੜੇ ਬਜ਼ੁਰਗਾਂ ਨੇ ਆਖਿਆ ਕਿ ਜੀ ਸਾਡਾ 1947 ਵੇਲੇ ਪਾਕਿਸਤਾਨੀ ਪੰਜਾਬ ਦੇ ਵਿੱਚ ਪਿੰਡ ਸੀ। ਉੱਥੇ ਬੜਾ ਵੱਡਾ ਘਰ ਸੀ, ਕੋਠੀ ਸੀ, ਹਵੇਲੀ ਸੀ, ਮਹੱਲ ਸੀ। ਇਹ ਮਲਬੇ ਦੇ ਢੇਰ ਪਏ ਜੇ ਦੋਸਤ। ਰਹਿ ਗਿਆ ਰੱਬ ਦਾ ਨਾਂ। ਇਹ ਵੀ ਤੁਹਾਨੂੰ ਦਿਖਾ ਲਿਆ। ਇਹ ਵੀ ਚੁਗਾਠਾਂ ਤੁਸੀਂ ਦੇਖੋ। ਇਹ ਉੱਤੇ ਮਲਬੇ ਦੇ ਚ ਆ ਗਈਆਂ ਨੇ। ਇਹ ਦਰਵਾਜ਼ੇ ਹੈਗੇ ਨੇ। ਇੱਕ ਦਰਵਾਜ਼ਾ ਇਹ ਹੈਗਾ, ਠੀਕ ਹੈ ਨਾ। ਓਏ ਹੋਏ ਦੇਖੋ, ਇਹ ਮਤਲਬ ਇਹਦੇ ਵਿੱਚ ਆ ਗਏ ਦਰਵਾਜ਼ੇ। ਇੱਕ ਇਹ ਦੇਖੋ, ਇਹ ਦੇਖੋ। ਤੇ ਇਹ ਜਨਾਬ ਉਸ ਫੈਮਿਲੀ ਦਾ ਘਰ ਸੀ, ਛੋਟੀ ਇੱਟ ਨਾਲ ਬਣਿਆ। ਇਹ ਹਰ ਪਾਸੇ ਮਹੱਲ ਹੈ, ਬਰਬਾਦ ਮਹੱਲ ਤੁਹਾਨੂੰ ਵਿਖਾਇਆ ਜਾ ਰਿਹਾ ਹੈ ਜਿਹੜਾ ਕਿ 1947 ਤੋਂ ਇਹ ਦੇਖੋ ਤੁਸੀਂ ਉਜੜਿਆ ਪਿਆ। ਇਹਦੇ ਘਰ ਦੇ ਜਨਾਬ ਤੁਸੀਂ ਦੇਖੋ, ਇਹ ਰੈਕ ਜੇ ਬਣੇ ਨੇ ਹਾਂਜੀ ਮੋਰੇ। ਔਰ ਇਹਦੇ ਨਾਲ ਹੀ ਬੈਕ ਸਾਈਡ ਦੇ ਉੱਤੇ ਵੀ ਘਰ ਦੇ ਜਿਹੜੇ ਨਾ ਬਾਕੀਆਤ ਹੈ ਤੁਸੀਂ ਦੇਖ ਸਕਦੇ ਹੋ। ਪੂਰਾ ਸਾਰਾ ਮਾਹੌਲ ਉਜੜਿਆ, ਠੀਕ ਹੈ ਨਾ। ਹਰ ਪਾਸੇ ਤੁਹਾਨੂੰ ਤਬਾਹੀ ਬਰਬਾਦੀ ਦੇ ਮਨਾਜ਼ਰ ਨਜ਼ਰ ਆ ਰਹੇ। ਤੇ ਇਹ ਵੀ ਜਿਹੜੇ ਘਰ ਹੈਗੇ ਨੇ ਬਣੇ ਦੇ ਕਮਰੇ ਸਾਰਾ ਕੁਛ ਇਹ ਵੀ ਹੁਣ ਉਜੜ ਗਿਆ। ਇੱਥੇ ਇੱਕ ਵੀ ਕਮਰਾ ਨਹੀਂ ਰਹਿ ਗਿਆ। ਲੇਕਿਨ ਇਹ ਦੇਖੋ, ਇਹ ਦੜ ਹੈ, ਇਹ ਕਮਰੇ ਨੇ 1 2 3 4 ਕਮਰੇ ਇਸ ਸਾਈਡ ਤੇ ਸਨ ਤੇ ਇੱਧਰ ਪਤਾ ਨਹੀਂ ਕਿੰਨੇ ਸਨ। ਲੇਕਿਨ ਹੁਣ ਮਲਬਾ ਹੀ ਰਹਿ ਗਿਆ ਜੀ ਇੱਥੇ। ਹਾਂਜੀ, ਰਹਿ ਗਿਆ, ਰੱਬ ਦਾ ਨਾਮ ਮੁੱਕ ਗਿਆ ਸਾਰਾ ਕੁਝ। ਦੋਸਤੋ, ਬੜਾ ਪਿੰਡ ਜਰਪਾਲ ਜ਼ਿਲ੍ਹਾ ਨਾਰੋਵਾਲ ਦਾ ਹਿੱਸਾ ਹੈ। ਔਰ ਇਹ ਸਾਰਾ ਪਿੰਡ ਹੀ ਹਿੰਦੂਆਂ ਦਾ ਹੁੰਦਾ ਸੀ, ਠੀਕ ਹੈ ਨਾ। ਜਿਹੜਾ ਬਜ਼ੁਰਗਾਂ ਨੇ ਦੱਸਿਆ ਨਾ
ਇਸ ਪਿੰਡ 'ਚ ਸਾਰੇ ਹਿੰਦੂ ਹੁੰਦੇ ਸਨ। ਕੋਈ ਘਰ ਮੁਸਲਮਾਨਾਂ ਦਾ ਹੁੰਦਾ ਸੀ, ਬਾਕੀ ਸਾਰੇ ਹਿੰਦੂਆਂ ਦੇ ਘਰ ਹੁੰਦੇ ਸਨ। ਔਰ ਬੜੇ ਬੜੇ ਬਿਜ਼ਨਸਮੈਨ ਹੁੰਦੇ ਸਨ। ਇਹ ਬਾਰਡਰ ਵਾਲੀ ਸਾਈਡ ਦੇ ਉੱਤੇ ਪਿੰਡ ਹੈਗਾ ਹੈ, ਬੜਾ ਪਿੰਡ ਲੂਟੀਆਂ। ਇਹ ਉਹੀ ਪਿੰਡ ਜਿੱਥੇ ਪੰਜਾਬੀ ਦੇ ਬੜੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਜਨਮ ਹੋਇਆ। ਔਰ ਉਹਨਾਂ ਨੇ ਆਪਣੀ ਬਹੁਤ ਹੀ ਮਸ਼ਹੂਰ ਇੱਕ ਜਿਹੜੀ ਗਜ਼ਲ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਗਾਈ ਹੈ, ਮਾਏ ਨੀ ਮਾਏ ਮੇਰੇ, ਹਾਏ ਕਿੱਥੇ ਗਏ ਲੋਕ ਦੋਸਤ। ਅੱਜ ਪਿਆ ਸਾਰਾ ਕੁਛ ਹੈ ਜੀ, ਮਲਬੇ ਦੇ ਢੇਰ ਹੈ। ਮਹੱਲ ਸਨ ਜਿਹੜੇ ਹੁਣ ਮਲਬਾ ਬਣ ਗਿਆ ਔਰ ਉੱਜੜ ਗਿਆ ਸਾਰਾ ਕੁਛ। ਆਹੋ 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 ਆਹੋ, ਇਹ ਖੂਹ ਹੋ ਗਿਆ ਨਾ। ਆਹੋ ਆਹੋ, ਇਹ ਹੌਦੀ, ਇਹ ਹੌਦੀ ਲੱਗੀ ਹੈ। ਤੇ ਇਹ ਇਹਨਾਂ ਦੀ ਕੋਈ ਕੋਈ ਪੁਰਾਣੀ ਬਿਲਡਿੰਗ ਸੀ। ਇਹ ਪੁਰਾਣੀ ਬਿਲਡਿੰਗ ਹੈ, ਇਹ ਨਾ 6-7 ਘਰ ਹੀ, ਇੱਕ ਘਰ ਨਹੀਂ ਇੱਥੇ। ਇਹਨੂੰ ਬੜਾ ਸਾਰੀਆਂ 6-7 ਘਰ ਆਏ ਸਾਰੇ ਕੋਲ ਲਾ ਕੇ ਜਗ੍ਹਾ ਤੋਂ ਆਹੋ ਖੇ ਹੋਣੀ ਸੀ। 6-7 ਘਰ ਹੀ ਲੋ ਚਲਾਂਗੇ। ਇਹ ਦੇਖੋ ਨਾ, ਇਹ ਜਿਹੜੀਆਂ ਨਾ ਇਹ ਵੀ ਪੁਰਾਣੀਆਂ ਨੇ ਵਿੱਚ ਛੋਟੀ ਇੱਟ ਦੀਆਂ। ਇਹ ਦੇਖੋ ਤੁਸੀਂ, ਇਹ ਸਾਰੇ ਪੁਰਾਣੇ ਤੇ ਇਹ ਨਾਲ ਹੀ ਚੁਬਾਰਾ ਜਿਹਦੇ ਉੱਤੇ ਪ੍ਰੇਮ ਨਿਵਾਸ ਲਿਖਿਆ, ਤੁਹਾਨੂੰ ਪਹਿਲੇ ਮੈਂ ਦਿਖਾ ਚੁੱਕਿਆ ਵਾਂ। ਠੀਕ ਹੈ ਜਨਾਬ, ਇਹ ਸਾਰਾ ਏਰੀਆ ਉਹਨਾਂ ਲੋਕਾਂ ਦਾ ਸੀ ਕਿ ਜਿਹੜੇ ਰਈਸ ਸਨ, ਪੈਸੇ ਵਾਲੇ ਸੋਨੇ ਵਾਲੇ ਲੋਕ। ਤੇ ਇਹ ਉਹਨਾਂ ਦੇ ਘਰਾਂ ਦੀਆਂ ਖਿੜਕੀਆਂ, ਰੋਸ਼ਨਦਾਨ, ਬੂਹੇ, ਬਾਰੀਆਂ ਅੱਜ ਵੀ ਆਪਣੇ ਉਹਨਾਂ ਮਾਲਕਾਂ ਦਾ ਰਾਹ ਤੱਕਦੀਆਂ ਨੇ ਜਿਹੜੇ ਕਦੀ ਨਹੀਂ ਆ ਸਕੇ। ਇਹ ਗਲੀਆਂ ਤੁਸੀਂ ਦੇਖੋ, ਹਾਂਜੀ ਇਹ ਦੇਖੋ, ਇਹ ਸਾਰਾ ਮਹੱਲ ਹੁੰਦਾ ਸੀ ਇੱਥੇ ਜਿਹੜਾ ਕਿ ਛੋਟੀ ਇੱਟ ਨਾਲ ਬਣਿਆ ਸੀ। ਹੁਣ ਇੱਥੇ ਮਲਬਾ ਰਹਿ ਗਿਆ, ਇਹ ਸਾਰੇ ਘਰ ਖਤਮ ਹੋ ਗਏ। ਇਹ 2 ਮੰਜ਼ਲਾ ਵੱਡਾ ਚੁਬਾਰਾ ਸੀ ਔਰ ਇਹ ਇਸ ਤਰ੍ਹਾਂ ਹੀ ਬਣਿਆ ਸੀ ਜਿਸ ਤਰ੍ਹਾਂ ਸ਼ਾਹੀ ਕਿਲਾ ਹੁੰਦਾ ਨਾ, ਛੋਟੀ ਇੱਟ ਨਾਲ ਡਾਟਾਂ ਵਾਲੇ ਘਰ। ਇਹ ਸਾਰਾ ਏਰੀਆ ਕਾਰੋਬਾਰੀ ਲੋਕ ਸਨ ਜਿਹੜੇ ਅੰਮ੍ਰਿਤਸਰ, ਦਿੱਲੀ, ਗੁਰਦਾਸਪੁਰ ਤੋਂ ਸਮਾਨ ਲਿਆ ਕੇ ਤੇ ਇੱਥੇ ਇਹਨਾਂ ਪਿੰਡਾਂ ਦੇ ਵਿੱਚ ਵੇਚਦੇ ਹੁੰਦੇ ਸਨ। ਖੋਤਿਆਂ ਤੇ ਖੱਚਰਾਂ ਤੇ ਸਮਾਨ ਆਉਂਦਾ ਹੁੰਦਾ ਸੀ। ਤੇ ਇਹ ਸਾਰੇ ਘਰ ਉਹਨਾਂ ਦੇ ਹੁਣ ਬਿਲਕੁਲ ਖਤਮ ਹੋ ਗਏ ਨੇ। ਇਹ ਕਮਰੇ ਵੇਖੋ, ਇੱਥੇ ਕਮਰੇ ਹੁੰਦੇ ਸਨ, ਉਹਦੇ ਉੱਤੇ ਫਿਰ ਕਮਰੇ ਹੁੰਦੇ ਸਨ। ਯਾਦਾਂ ਰਹਿ ਗਈਆਂ। ਦੋਸਤੋ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ, ਹੁਣੇ ਹੀ ਕਰ ਲਓ, ਫਿਰ ਤੁਸੀਂ ਭੁੱਲ ਜਾਣਾ। ਜਦੋਂ ਵੀਡੀਓ ਮੁੱਕ ਜੇ ਫਿਰ ਤੁਸੀਂ ਭੁੱਲ ਜਾਂਦੇ ਹੋ। ਤੇ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਕਮੈਂਟ ਅੱਛਾ ਜਿਹਾ ਕਰਿਆ ਕਰੋ। ਇੰਨੀ ਮਿਹਨਤ ਤੁਹਾਡੇ ਲਈ ਕਰੀ ਦੀ ਏ ਤੇ ਤੁਸੀਂ ਜਨਾਬ ਸਾਨੂੰ ਕਮੈਂਟ ਕਰਨ ਲੱਗਿਆ ਵੀ ਕੰਜੂਸੀ ਕਰਦੇ ਹੋ, ਸਬਸਕ੍ਰਾਈਬ ਕਰਨ ਲੱਗਾ ਵੀ ਕੰਜੂਸੀ ਕਰਦੇ ਹੋ ਕਿ ਪਤਾ ਨਹੀਂ ਸਬਸਕ੍ਰਾਈਬ ਕਰਾਂਗੇ ਤੇ ਕੀ ਹੋ ਜਾਏਗਾ। ਕੁਝ ਨਹੀਂ ਹੁੰਦਾ। ਇਹ ਦੇਖੋ ਤੁਸੀਂ ਘਰ, ਵਾਹ ਜੀ ਵਾਹ। ਬਜ਼ੁਰਗਾਂ ਨੂੰ ਉਹਨਾਂ ਦੇ ਸਾਰੇ ਪਿੰਡ ਘਰ ਬੂਹੇ ਵਹਾਈ ਦੇ ਨੇ ਤਾਂ ਕਿ ਹੋ ਸਕਦਾ ਜਿਨ੍ਹਾਂ ਨੇ 78 ਸਾਲਾਂ ਤੱਕ ਆਪਣਾ ਪਾਕਿਸਤਾਨੀ ਘਰ ਨਹੀਂ ਵੇਖਿਆ, ਉਹ ਪਿੰਡ ਨਹੀਂ ਵੇਖਿਆ, ਅਸੀਂ ਉਹਨਾਂ ਨੂੰ ਵਿਖਾ ਦਈਏ। ਇਹ ਦੇਖੋ ਨਾ, ਕਿਆ ਬਾਤ ਹੈ। ਇਹ ਵੇਖੋ ਤੁਸੀਂ, ਕੀ ਦੱਸਾਂ ਤੁਹਾਨੂੰ। ਇਹ ਤੁਹਾਨੂੰ ਵੀਡੀਓ ਹੀ ਸਾਰਾ ਕੁਝ ਆਪ ਹੀ ਬੋਲ ਬੋਲ ਕੇ ਪਈ ਦੱਸਦੀ ਹੈ। ਇਹ ਛੋਟੀਆਂ ਇੱਟਾਂ ਦਾ ਮਲਬਾ ਤੇ ਆਲੀਸ਼ਾਨ ਇਮਾਰਤਾਂ ਜਿਹੜੀਆਂ ਕਿ ਹੁਣ ਬੂਤ ਬੰਗਲਾ ਬਣ ਗਈਆਂ ਨੇ ਆਪਣੇ ਦੌਰ ਦੇ ਮਹੱਲ। ਤੇ ਇੱਥੇ ਹੁਣ ਕੱਲਾ ਬੰਦਾ ਆਉਣ ਲੱਗਿਆ ਵੀ ਡਰਦਾ ਏ ਕਿ ਕੋਈ ਚੀਜ਼ ਨਾ ਲੜ ਜੇ ਤੇ ਆਹ ਬੂਹੇ ਖੁੱਭ ਗਏ ਜ਼ਮੀਨ ਦੇ ਵਿੱਚ। ਇਹ ਅਜੇ ਪਿਆ ਸਾਰਾ ਕੁਛ। ਹਾਂਜੀ, ਕਮੈਂਟ ਕਰਕੇ ਦੱਸਣਾ ਵੀਡੀਓ ਕੈਸੀ ਲੱਗੀ ਹੈ। ਬਜ਼ੁਰਗਾਂ ਨੂੰ ਵੀਡੀਓ ਅਜਿਹੀਆਂ ਜ਼ਰੂਰ ਵਿਖਾਇਆ ਕਰੋ ਤਾਂ ਕਿ ਉਹ ਜਿਹੜੇ ਨੇ ਮਰਨ ਤੋਂ ਪਹਿਲਾਂ ਇੱਕ ਦਫਾ ਆਪਣੇ ਪੁਰਾਣੀਆਂ ਯਾਦਾਂ ਤਾਜ਼ਾ ਕਰ ਲੈਣ। ਅੱਲਾ ਹਾਫਿਜ਼, ਬਾਏ ਬਾਏ।